कोल गट्टी स्टेशन बापू दसदा रहिंदा ए अपना पिंड तलावां उथों 3 मरबे पैंदा ए लालपुरे कोल गट्टी स्टेशन बापू दसदा रहिंदा ए अपना पिंड तलावां उथों 3 मरबे पैंदा ए लुट पुट हो के लेके आया एक सुगात निशानी दी एक बलदां दी जोड़ी दे नाल एक तलवार कमानी दी एक बलदां दी जोड़ी दे नाल एक तलवार कमानी दी एक बलदां दी जोड़ी दे नाल एक तलवार कमानी दी। सत श्री अकाल दोस्तों, मैं तुहाडा अपना राज काकड़ा। दोस्तों 1947 की वंड की गल करदिआं दिल नूं एक अजीब कंबनी छिड़ जाती है ते अखां आप मुहारे नम हो जांदियां। 1947 की वंड जिन्हों साडे बजुर्ग हल्ले भी आखदे ने, उस वेले मेरे बजुर्ग लਹਿੰਦੇ पंजाब लायलपुरे दे कोल तलावा पिंड तलावे तो उठ के चढ़ते पंजाब दे विच आ जांदे ने। अज भी जदों 7 दहाके बाद मैं अपने बजुर्गों के कोल बहना उन्हां दे नाल उन्हां दे पिंडां दी जां उस वेले की गल करदा तां उन्हां दीआं अखां दे विच ओह पीड़ अज भी साफ दिखाई दिंदी है। सो मैं अपने वीरां दा पंजाबी लहर वाले सारी टीम का धन्नवाद करदा हां जिहड़ा ये उपराला कर रहे ने कि मेरे पिंड दी मेरे बजुर्गों का पिंड लायलपुर दे कोल तलावे दे जिहड़े वीडियो फिल्मा के सारे पिंड नूं वो लोकां नूं विखा रहे आ ते वो साडे तक भी पहुँचूगी। मेरे वल्लों सारे वीरां दा पंजाबी लहर की सारी टीम का दिलों धन्नवाद। वाहिगुरू चढ़दी कला दे विच रखे, बाबा तंदुरुस्तियां देवे, रब रखा। गुरुद्वारे इधर टैयां मसीतां आखिर नूं ए कीमत पई पंजाब तेरी कुर्बानी दी एक बलदां दी जोड़ी दे नाल एक तलवार कमानी दी एक बलदां दी जोड़ी दे नाल एक तलवार कमानी दी एक बलदां दी जोड़ी दे नाल एक तलवार कमानी दी। किन्नी वारी तरत मेरी ए गई लहू नाल रंगी एक सुपने दी लाश फेर भी सूली उत्ते टंगी। अक्सर बापू होका लैके गाउंदा रहिंदा कल्ला बह के जदों भरावां वंडियां पाइयां साडे हिस्से फांसियां आइयां हर कोई अपना हिस्सा ले गया साडा हिस्सा किथे रह गया। ओना ले ले तख्त हजारे बलख बुखारे मैले उसारे साडे हिस्से कल्लू कारे काले तारे नीले तारे हाय काले तारे नीले तारे लड़ लड़ मर गए पर नहीं बनया मेरी कौम दा घर 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 नहीं बनया।
ਜੰਮਣ ਲੱਗਿਆਂ ਧਰਤੀ ਮਾਂ ਦੇ 2 ਟੋਟੇ ਹੋ ਗਏ। ਮੇਰੇ ਬੁੱਲਾਂ ਦੀ ਕੁੜੱਤਨ ਚੱਕ ਕੇ ਵੇਖ ਲਵੋ, ਤੁਹਾਨੂੰ ਯਕੀਨ ਆ ਜਾਏਗਾ ਕਿ ਮੈਨੂੰ ਰਤ ਰਲੇ ਪਾਣੀਆਂ ਦੀ ਗੁੜਤੀ ਮਿਲੀ ਸੀ। ਟੁੱਟੇ ਸਾਜ਼ਾਂ ਉੱਤੇ ਸਬੂਤੇ ਨਗਮੇ ਨਹੀਂ ਗਾਏ ਜਾ ਸਕਦੇ। ਦਰਿਆ ਪਾਰ ਕਰਨ ਲੱਗਿਆ ਮੇਰੀ ਅੱਧੀ ਵੰਜਲੀ ਉੱਧਰ ਰਹਿ ਗਈ ਸੀ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਸਾਂਝਾਂ ਤੇ ਪਿਆਰ ਮੁਹੱਬਤ ਤੇ ਅਮਨ ਦਾ ਮੈਸੇਜ ਇੱਕ ਦੂਜੇ ਅਕ੍ਰੋਸ ਦਾ ਬਾਰਡਰ ਪਹੁੰਚਾਉਣ ਲਈ ਪੰਜਾਬੀ ਲਹਿਰ ਦੀ ਟੀਮ ਸਰ ਤੋੜ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਲੈ ਕੇ ਅੱਜ ਅਸੀਂ ਪਹੁੰਚੇ ਹਾਂ। ਤੁਹਾਡੇ ਸਾਹਮਣੇ ਨਜ਼ਰ ਆ ਰਿਹਾ 201 ਰੇਬੇ ਚੰਦੀਆਂ ਤਲਾਵਾਂ, ਜਿਹੜਾ ਕਿ ਰਾਜ ਕਾਕੜਾ ਉਹਨਾਂ ਦੇ ਫੋਰ ਫਾਦਰ ਦਾ ਉਹਨਾਂ ਦਾ ਨੇਟਿਵ ਵਿਲੇਜ ਹੈ, ਜਿਹੜਾ ਉਹਨਾਂ ਨੇ ਆਪਣੇ ਗਾਣੇ ਦੇ ਵਿੱਚ ਵੀ ਜ਼ਿਕਰ ਕੀਤਾ। ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਚੰਦੀਆਂ ਤਲਾਵਾਂ ਤੇ ਕੋਸ਼ਿਸ਼ ਕਰਾਂਗੇ ਪਿੰਡ ਦੀਆਂ ਗਲੀਆਂ ਮੁਹੱਲੇ ਤੇ ਕੁਝ ਉਹਨਾਂ ਦੇ ਫੋਰ ਫਾਦਰ ਦੇ ਬਾਰੇ ਇੱਕ ਗੱਲਬਾਤ ਲੋਕਾਂ ਨਾਲ ਸਾਂਝੀ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਸਾਡਾ ਚੈਨਲ ਪੰਜਾਬੀ ਲਹਿਰ ਫੇਸਬੁੱਕ ਤੇ YouTube ਤੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਇਸ ਤਰ੍ਹਾਂ ਦੀਆਂ ਚੰਗੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਪਿੰਡ 201 ਚੰਦੀਆਂ ਤਲਾਵਾਂ, ਹਾਂਜੀ, ਜਿਹੜਾ ਰਾਜ ਕਾਕੜੇ ਨੇ ਆਪਣੇ ਗਾਣੇ 'ਚ ਕਿਹਾ ਸਟੇਸ਼ਨ ਤੋਂ 2-3 ਮਰਬੇ ਸਾਡਾ ਪਿੰਡ ਤਲਾਵਾਂ, ਉਸ ਪਿੰਡ ਤਲਾਵਾਂ 'ਚ ਬੈਠੇ ਹਾਂ। ਤੇ ਅਨਫੋਰਚੂਨੇਟਲੀ ਇੱਥੇ ਕੋਈ ਪੁਰਾਣਾ ਬਜ਼ੁਰਗ ਜਿਹੜੇ ਕਿ ਉਦੋਂ 47 ਵੇਲੇ ਇੱਥੇ ਦੇ ਵਸਿੰਦੇ ਸਨ, ਉਹ ਸਾਡੇ ਕੋਲ ਨਹੀਂ, ਸਾਨੂੰ ਪਿੰਡ 'ਚ ਕੋਈ ਅਵੇਲੇਬਲ ਨਹੀਂ ਮਿਲਿਆ। ਉਹ ਸਾਲ 1.5 ਸਾਲ ਪਹਿਲੇ ਇੱਥੇ ਮੱਖਣ ਮਸੀਹ ਸਨ, ਉਹਨਾਂ ਦੀ ਡੈਥ ਹੋ ਗਈ ਹੈ। ਅਤੇ ਉਹ ਮੱਖਣ ਮਸੀਹ ਦੇ ਪੁੱਤਰ ਜਿਹੜੇ ਨੇ ਉਹ ਸਾਡੇ ਨਾਲ ਬੈਠੇ ਨੇ, ਉਹ ਕੁਛ ਜਾਣਦੇ ਨੇ ਵੀ ਕੌਣ ਸੀ ਇੱਥੇ ਰਹਿੰਦਾ। ਅਤੇ ਜਿੰਨੀ ਕੁ ਉਹਨਾਂ ਦੇ ਕੋਲ ਕੋਈ ਗੱਲਬਾਤ ਹੋਈ ਉਹ ਪੁੱਛ ਕੇ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਗੱਲ ਕਰਦੇ ਨਾਲ। ਹਾਂਜੀ, ਕੀ ਹਾਲ ਹੈ ਜੀ? ਕੀ ਹਾਲ ਹੈ ਜੀ? ਠੀਕ ਠਾਕ ਹੋ? ਹਾਂਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਰਸ਼ੀਦ ਮਸੀਹ ਹੈ ਜੀ। ਅੱਛਾ। ਅੱਬਾ ਤੁਹਾਡੇ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਸੀ ਮੱਖਣ ਮਸੀਹ ਜੀ। ਮੱਖਣ। ਅਤੇ ਦਾਦੇ ਸਾਡੇ ਦਾ ਨਾਮ ਸੀ ਰੋਲੂ ਮਸੀਹ। ਰੋਲੂ ਇੱਥੇ ਰਹੇ ਨੇ ਤਕਰੀਬਨ। ਸਾਡੇ ਦਾਦੇ ਅੱਬੂ ਸਾਡਾ ਦੱਸਦੇ ਰਹੇ ਵੀ ਇੱਥੇ ਅਸੀਂ 100-150 ਸਾਲ ਤੋਂ ਇੱਥੇ ਰਹਿ ਰਹੇ ਹਾਂ। ਜੋ ਜਿਤਨੇ ਇੰਡੀਆ ਦੇ ਲੋਕ ਸਨ ਸਭ ਜਿਹੜੇ ਇੱਥੋਂ ਗਏ ਉੱਠ, ਹਾਂਜੀ, ਉਹ ਸਭ ਅਸੀਂ ਆਪਣੇ ਬੇਟਾ ਆਪਣੇ ਹੱਥੀਂ ਸਮਾਨ ਲਦਾਏ ਨੇ ਉਹਨਾਂ ਨੂੰ ਗੱਡਿਆਂ ਦੇ ਤੇ ਤੋਰੇ ਨੇ। ਤੇ ਆਹ ਚੌਂਕ ਇੱਥੇ ਤਾਰਾਗੜ੍ਹ ਰਹਿੰਦੇ ਹੁੰਦੇ ਸੀ। ਬਾਕੀ ਆ ਸਾਰਾ ਪਿੰਡ ਸਾਡਾ ਸਾਰਾ ਵਸਿੰਦਾ ਹੀ ਹੈ, ਜਾਨੀ ਇੱਥੋਂ ਹੀ ਉਹ ਗਏ ਨੇ। ਇੱਥੋਂ ਹੀ ਗਏ ਉੱਠ ਕੇ। ਤੇ ਅੱਬੂ ਨੂੰ ਤੇ ਕਾਫੀ ਨਾਵਾਂ ਦਾ ਪਤਾ ਸੀ, ਖੈਰ ਉਹਨਾਂ ਤੇ ਡੈਥ ਹੋ ਗਈ, ਉਹ ਨਹੀਂ ਆ। ਬਾਕੀ ਪੱਠੇ ਵੱਢਣ ਜਦੋਂ ਜਾਂਦੇ ਰਹੇ ਉਦੋਂ ਅੱਬੂ ਮੈਨੂੰ ਦੱਸਦਾ ਰਿਹਾ ਵੀ ਪੋਤੇ ਇੱਥੇ ਸਿੱਖ ਰਹੇ ਨੇ। ਨਾਵਾਂ ਦਾ ਕੋਈ ਦੱਸਿਆ ਵੀ ਨਾਮ? ਹਾਂਜੀ, ਉਹ ਤਾਰਾਗੜ੍ਹ ਸੀ ਇੱਕ ਦਾ ਨਾਮ ਦੱਸਦਾ ਹੁੰਦਾ ਸੀ। ਇੱਥੇ ਰਹਿੰਦਾ ਹੈ ਗਰਧਾਰ ਸਿੰਘ ਸਨ, ਇੱਥੇ ਰਹਿੰਦੇ ਹੁੰਦੇ। ਕਰਤਾਰ ਸਿੰਘ ਇੱਥੇ ਰਹਿੰਦੇ ਸੀ ਪੁੱਤ। ਤੇ ਸਾਡੇ ਨਾਲ ਉਹਨਾਂ ਦੀ ਬਣ ਜੋੜ ਬੜੀ ਸੀ। ਜਦੋਂ ਇੱਥੋਂ ਗਏ ਨੇ ਸਾਨੂੰ ਆਂਦੇ ਸੀ ਵੀ ਕੋਈ ਮਾਲ ਡੰਗਰ ਵੀ ਤੁਸੀਂ ਰੱਖਣਾ ਤੇ ਮੱਖਣ ਰੱਖ ਸਕਦੇ ਹੋ, ਕੋਈ ਨਹੀਂ, ਅਸੀਂ ਤੇ ਇੱਥੋਂ ਹੁਣ ਤੁਰ ਚੱਲਦੇ ਹਾਂ ਗੱਡਿਆਂ ਤੇ ਲੱਦ ਕੇ। ਬਸ ਇੰਨੀਆਂ ਕੁ ਗੱਲਾਂ ਉਹਨਾਂ ਨੇ ਸਾਨੂੰ ਦੱਸੀਆਂ ਜੀ। ਬਾਕੀ ਅਸੀਂ ਉੱਥੇ ਜਿਹੜੇ ਘਰ ਅਸੀਂ ਬੈਠੇ ਇੱਥੇ, ਤੁਸੀਂ ਸ਼ੁਰੂ ਤੋਂ ਇੱਥੇ? ਹਾਂਜੀ, ਸ਼ੁਰੂ ਤੋਂ ਇੱਥੇ ਹੀ ਰਹੇ, ਦਾਦੇ ਪੜਦਾਦੇ ਇੱਥੇ ਹੀ ਰਹੇ ਨੇ ਜੀ। ਤਕਰੀਬਨ ਅਸੀਂ ਇੱਥੇ ਦੇ ਵਸਿੰਦੇ ਆ ਇਸ ਜਗ੍ਹਾ ਦੇ। ਕੋਈ ਪਿੰਡ 'ਚ ਘਰ ਨਹੀਂ ਸੀ ਹੁੰਦਾ। ਸਭ ਤੋਂ ਪਹਿਲਾਂ ਸਾਡੇ ਅੱਬੂ ਹੁਣੀ ਆ ਕੇ ਇੱਥੇ ਰਹੇ ਨੇ। ਤਕਰੀਬਨ ਸਭ ਰੱਕੜ ਹੁੰਦੀ ਸੀ ਜੀ। ਅੱਛਾ। ਅੱਬੂ ਮੈਨੂੰ ਦੱਸਦਾ ਵੀ ਆਪ ਦੱਸਿਆ ਵੀ ਉਦੋਂ ਹੱਥੀਂ ਤੋਰੇ ਸਹੀ ਸਲਾਮਤ ਹੀ ਗਏ? ਕੋਈ ਮੈਂ ਕਿਹਾ ਜੀ ਕੋਈ ਸਹੀ ਸਲਾਮਤ। ਅੱਬੂ ਨੇ ਆਖਿਆ ਗੱਡਿਆਂ ਤੇ ਸਮਾਨ ਲੱਦਿਆ ਉਹਨਾਂ ਨੇ ਤੇ ਆਪਣੇ ਤੁਰ ਗਏ ਨੇ। ਇੱਧਰ ਦੀਆਂ ਜ਼ਮੀਨਾਂ ਜਿਹੜੀਆਂ ਸੀ ਉੱਧਰ ਜਾ ਕੇ ਮਿਲ ਗਈਆਂ, ਉੱਧਰ ਦਿਆਂ ਨੂੰ ਇੱਧਰ ਆ ਕੇ ਅਲਾਟਮੈਂਟ ਹੋ ਗਈਆਂ। ਠੀਕ ਆ। ਉਸ ਤੋਂ ਬਾਅਦ ਉਹ ਜਿਹੜੀ ਸਾਹਮਣੇ ਖੂਹੀ ਹੈ, ਇੱਥੋਂ ਸਿੱਧੇ ਬਾਜ਼ਾਰੇ ਜਾਈ ਅੱਗੇ ਖੂਹੀ ਸੀ, ਇੱਥੇ ਉਹਨਾਂ ਦਾ ਇੱਕ ਡੇਰਾ ਹੁੰਦਾ ਸੀ। ਅਸੀਂ ਉੱਥੇ ਪੁੱਤ ਡੇਰੇ ਤੇ ਜਾ ਕੇ ਤਕਰੀਬਨ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਹਾਂ। ਉਸ ਤੋਂ ਬਾਅਦ ਘੁਲਦੇ ਘਲਦੇ ਵੀ ਰਹੇ ਹਾਂ, ਸਿੱਖਾਂ ਨਾਲ ਮੈਂ ਘੁਲਦਾ ਘਲਦਾ ਵੀ ਰਿਹਾ। ਜ਼ੋਰ ਜ਼ਾਰ ਕਰਨਾ, ਉਹਨਾਂ ਨੇ ਦੁੱਧ ਵੀ ਪੀਣਾ ਆ ਕੇ, ਅਸੀਂ ਵੀ ਪੀਣਾ। ਬਸ ਇੱਦਾਂ ਦਾ ਅੱਬੂ ਜੀ ਮੈਨੂੰ ਗੱਲਾਂ ਗੁੱਲਾਂ ਦੱਸਦਾ ਹੁੰਦਾ ਸੀ। ਇਹ ਗੱਲਬਾਤ ਕਰਨੇ ਸੀ ਮੱਖਣ ਮਸੀਹ, ਮੱਖਣ ਭਲਵਾਨ, ਉਹਦੇ ਪੁੱਤਰ ਦੇ ਨਾਲ। ਤੇ ਮੈਂ ਜਿਵੇਂ ਅੱਗੇ ਦੱਸਿਆ ਵੀ ਅਸੀਂ ਅੱਜ ਪਹੁੰਚੇ ਹਾਂ ਰਾਜ ਕਾਕੜਾ, ਉਹਨਾਂ ਦੇ ਪਿੰਡ ਚੰਦੀਆਂ ਤਲਾਵਾਂ ਸਟੇਸ਼ਨ ਤੋਂ। ਵਾਕਿਆ ਹੀ 2-3 ਮਰਬੇ ਆ, ਤੁਹਾਨੂੰ ਵੀਡੀਓ 'ਚ ਵਿਖਾਇਆ ਵੀ ਆ। ਤੇ ਲੈ ਕੇ ਚੱਲਦੇ ਹੁਣ ਤੁਹਾਨੂੰ ਪਿੰਡ ਵਿਖਾਵਾਂਗੇ, ਗਲੀਆਂ ਮੁਹੱਲੇ, ਕਿਉਂ ਯਾਦਾਂ ਤਾਜ਼ਾ ਕਰਾਂਗੇ 47 ਦੀ ਵੰਡ ਤੋਂ ਪਹਿਲਾਂ ਦੇ, ਜਦੋਂ ਰਾਜ ਕਾਕੜਾ ਜਾਂ ਉਹਨਾਂ ਦੀ ਫੈਮਿਲੀ ਦੇ ਵੱਡੇ ਜਿਹੜੇ ਵੱਡ ਵਡੇਰੇ ਕਰਤਾਰ ਸਿੰਘ ਹੁਣੀ, ਉਤਮ ਸਿੰਘ ਹੁਣੀ ਇੱਥੇ ਰਹਿੰਦੇ ਗਏ ਸੀ। ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਕੁਛ ਇਸ ਪਿੰਡ ਦੀਆਂ ਵੀਡੀਓਜ਼ ਮੁਖਤਲਿਫ ਜਗ੍ਹਾ 'ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਲੋਕਾਂ ਨਾਲ ਵੀ ਮਿਲਾਵਾਂਗੇ। ਤੇ ਇਹ ਜਿੰਨੀ ਕੁ ਅਸੀਂ ਕੋਸ਼ਿਸ਼ ਕੀਤੀ ਕਿ ਇਹਨਾਂ ਦੀਆਂ ਯਾਦਾਂ ਤਾਜ਼ਾ ਕਰਨ ਨੂੰ, ਹੋਪਫੁਲੀ ਤੁਹਾਨੂੰ ਪਸੰਦ ਆਏਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਇਸ ਪਿੰਡ ਤੋਂ ਚੰਦੀਆਂ ਤਲਾਵਾਂ ਤੋਂ ਉੱਠ ਕੇ ਮੁਖਤਲਿਫ ਜਗ੍ਹਾ 'ਤੇ ਗਏ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ। ਉਹਨਾਂ ਦੇ ਦੋਸਤ ਵੀ ਸਨ, ਉਹਨਾਂ ਕੋਲ ਉੱਠਦੇ ਬਹਿੰਦੇ ਸੀ। ਤੇ ਆਓ ਚੱਲਦੇ ਹੁਣ ਪਿੰਡ, ਤੁਹਾਨੂੰ ਪਿੰਡ ਲੈ ਕੇ ਚੱਲਦੇ ਹਾਂ ਚੰਦੀਆਂ ਤਲਾਵਾਂ ਤੇ ਪਿੰਡ ਵਿਖਾਉਂਦੇ ਹਾਂ।